Jaishankar to join Brazil-led BRICS virtual summit on Trump tariff. ਦੁਨੀਆ ਦੀ ਕੁੱਲ ਇਕੋਨਮੀ ਦਾ 25% ਇਕੱਲਾ ਅਮਰੀਕਾ ਜਿਹੜਾ ਹੈ ਉਹ ਹੋਲਡ ਕਰਦਾ ਹੈ। ਇਸੇ ਤਰ੍ਹਾਂ ਇੰਡੀਆ ਔਰ ਚਾਈਨਾ ਜਿਹੜੇ ਨੇ ਉਹ ਦੋਨੋਂ ਹੀ ਡਿਪੈਂਡ ਕਰਦੇ ਨੇ ਅਮਰੀਕਾ ਦੇ ਵਿੱਚ ਇਨਵੈਸਟਮੈਂਟ ਵੀ ਤੇ ਟ੍ਰੇਡ ਵੀ। ਜੇ ਅਮਰੀਕਾ ਤੋਂ ਅਮਰੀਕਾ ਦੋਨਾਂ ਤੋਂ ਹੱਥ ਖਿੱਚ ਲੈਂਦਾ ਹੈ ਤੇ ਦੋਨਾਂ ਦੀਆਂ ਇਕੋਨਮੀਜ਼ ਜਿਹੜੀਆਂ ਨੇ ਉਹ ਕੋਲੈਪਸ ਹੋਣ ਤੇ ਜਾਣਗੀਆਂ। ਚੀਨ ਦੀ ਵੀਕਨੈਸ ਇਹ ਹੈ ਕਿ ਉਹਨਾਂ ਦੀ ਗਰੋਥ ਆਲਰੇਡੀ -4% ਹੈ। ਉਹਨਾਂ ਦੀ ਰੀਅਲ ਏਸਟੇਟ ਕੋਲੈਪਸ ਹੋ ਰਹੀ ਹੈ। ਉਹਨਾਂ ਦੀਆਂ ਐਕਸਪੋਰਟਸ ਜਿਹੜੀਆਂ ਨੇ ਉਹ ਸ਼ਰਿੰਕ ਕਰ ਰਹੀਆਂ ਨੇ। ਔਰ ਇੰਡੀਆ ਦਾ ਹਾਲ ਇਹ ਹੈ ਕਿ ਵੀ ਜਿਹੜਾ ਚੀਨ ਦਾ 10 ਸਾਲ ਪਹਿਲਾਂ ਸੀ ਉਹ ਅੱਜ ਇੰਡੀਆ ਦਾ ਹਾਲ ਹੈ। ਪਰ ਅਮਰੀਕਾ ਦੀ ਮਾਰਕੀਟ ਤੋਂ ਬਿਨਾਂ ਇੰਡੀਆ ਦਾ ਟ੍ਰੇਡ ਸਰਵਾਈਵ ਨਹੀਂ ਕਰੇਗਾ। ਹੋਣ ਵਾਲਾ ਹੀ ਨਹੀਂ ਹੈ ਵੀ ਚੀਨ ਤੋਂ ਜਿਹੜੀ ਕੋਈ ਕੰਪਨੀ ਚੁੱਕੀ ਜਾਏਗੀ ਉਹ ਅਮਰੀਕਾ 'ਚ ਇਨਵੈਸਟ ਕਰੇਗੀ। ਅਦਰਵਾਈਜ਼ ਟੈਰਿਫ ਦਾ ਡੰਡਾ ਸਿਰ ਦੇ ਉੱਤੇ ਲਟਕਾਇਆ ਹੋਇਆ। US ਦੇ ਨਾਲ $700-800 ਬਿਲੀਅਨ ਦੀ ਟ੍ਰੇਡ ਡੈਫਿਸਿਟ ਹੈ। ਉਹਦੀ ਮਾਰਕੀਟ ਜੇ ਜਾਂਦੀ ਹੈ ਤਾਂ US ਤੋਂ ਇਲਾਵਾ ਕਿੱਥੇ ਜਾ ਕੇ ਚਾਈਨਾ ਆਪਣਾ ਸੌਦਾ ਵੇਚੇਗਾ। SCO ਇੱਕ ਸਿੰਬੋਲਿਜ਼ਮ ਹੈ, ਕੋਈ ਰੀਅਲ ਡੈਂਟ ਪਾਉਣ ਵਾਲੀ ਘਟਨਾ ਨਹੀਂ ਹੈ। ਲੇਕਿਨ ਭਾਰਤ ਇਸ ਨੂੰ ਅਮਰੀਕਾ ਨੂੰ ਦਿਖਾਉਣ ਦੇ ਲਈ ਕਿ ਜੀ ਮੈਂ ਚੱਲਿਆ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਭਾਰਤ ਦੀ ਹਾਲਤ ਇਸ ਵੇਲੇ ਵਾੜ ਵਿੱਚ ਫਸੇ ਬਿੱਲੇ ਵਰਗੀ ਹੈ। ਸੋ ਭਾਰਤ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਅਮਰੀਕਾ ਵਿਰੁੱਧ ਬ੍ਰਿਕਸ ਦਾ ਹਿੱਸਾ ਬਣ ਕੇ ਚੈਲੰਜ ਕਰੇ ਜਾਂ ਮੁਆਫੀ ਮੰਗ ਕੇ ਭਾਰਤ ਜਿਹੜਾ ਵਾਪਸ ਹੈ ਅਮਰੀਕਾ ਦੀ ਗੋਦ ਵਿੱਚ ਆ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਹੜੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਹੈ ਇਹ ਤਾਂ ਇੱਕ ਬਿਆਨਬਾਜ਼ੀ ਵਾਲਾ ਜਾਂ ਜਿਸ ਨੂੰ ਆਪਟਿਕਸ ਕਹਿੰਦੇ ਨੇ ਜਾਂ ਫੋਟੋ ਆਪ ਵਾਲਾ ਪਲੇਟਫਾਰਮ ਹੈ। ਇਸ ਨਾਲ ਅਦਰ ਦੈਨ ਕਿ ਉਸ ਦੇ ਦਾਇਰਾਕਾਰ ਜਾਂ ਕਿਉਂਕਿ SCO ਦੀ ਲੀਡਰਸ਼ਿਪ ਵੀ ਚੀਨ ਕੋਲ ਹੈ ਤੇ ਬ੍ਰਿਕਸ ਦੀ ਲੀਡਰਸ਼ਿਪ ਵੀ ਚੀਨ ਕੋਲ ਹੈ। ਸੋ SCO ਇੱਕ ਇਸ ਨੂੰ ਇਹ ਕਿਹਾ ਜਾਏ ਕਿ ਇੱਕ ਕਾਸਟਿੰਗ ਵਾਂਗ ਅਮਰੀਕਾ ਨੂੰ ਚੀਨ ਨੇ ਜਾਂ ਰੂਸ ਨੇ ਇਹ ਦਿਖਾਇਆ ਕਿ ਵੀ ਅਸੀਂ ਬਰਾਬਰ ਦੀ ਜਿਹੜੀ ਹੈ ਉਹ ਧਿਰ ਬਣ ਕੇ ਤੁਹਾਡੇ ਜਿਹੜਾ ਹੈ ਉਹ ਤੁਹਾਨੂੰ ਚੈਲੰਜ ਕਰਨ ਦੀ ਸਮਰੱਥਾ ਰੱਖਦੇ ਹਾਂ। ਭਾਰਤ ਤਾਂ ਜਿਹਨੂੰ ਕਹਿੰਦੇ ਨੇ ਕਿ ਵੀ ਇੱਧਰਲਾ ਧੱਕਿਆ ਜਾਂ ਇੱਧਰਲਾ ਝੰਬਿਆ ਜਿਹੜਾ ਜਾ ਕੇ ਉਹਨਾਂ ਦੇ ਪੈਰੀਂ ਡਿੱਗਿਆ। ਲੇਕਿਨ ਇਹਨਾਂ ਦੋਨਾਂ ਦਾ ਕੀ ਮੇਲ ਹੋਏਗਾ ਜਾਂ ਭਾਰਤ ਦੀ ਇੰਨੀ ਵੱਡੀ ਮਾਰਕੀਟ, ਕਿਉਂਕਿ ਸਭ ਤੋਂ ਵੱਡਾ ਟ੍ਰੇਡ ਪਾਰਟਨਰ ਭਾਰਤ ਦਾ ਤਾਂ ਅਮਰੀਕਾ ਹੀ ਹੈ ਔਰ ਅਮਰੀਕਾ ਦਾ ਭਾਰਤ ਬਿਨਾਂ ਸਰ ਸਕਦਾ ਗੁਜ਼ਾਰਾ। ਐਸੀ ਕੋਈ ਚੀਜ਼ ਨਹੀਂ ਹੈ ਭਾਰਤ ਕੋਲ ਜਿਹੜੀ ਜੇ ਉਹ ਅਮਰੀਕਾ ਨੂੰ ਨਾ ਦੇ ਤੇ ਅਮਰੀਕਾ ਦਾ ਗੱਡਾ ਜਿਹੜਾ ਉਹ ਖੜ ਜਾਏਗਾ। ਹਾਲਾਂਕਿ ਚੀਨ ਬਾਰੇ ਇਵੇਂ ਨਹੀਂ ਹੈ, ਕਿਉਂਕਿ ਇਸ ਲਈ ਜੇ ਅਸੀਂ ਦੇਖੀਏ ਕਿ ਵੀ ਚੀਨ ਬਾਰੇ, ਸ਼ੀ ਜਿਨਪਿੰਗ ਬਾਰੇ ਕੋਈ ਵੀ ਪ੍ਰੈਜ਼ੀਡੈਂਟ ਟਰੰਪ ਨੇ ਇਹਦੇ ਬਾਵਜੂਦ ਪਹਿਲਾਂ 200% ਟੈਰਿਫ ਲਾਉਣ ਦੀ ਗੱਲ ਕੀਤੀ, ਪਰ ਅਜੇ 3 ਮਹੀਨੇ ਦਾ ਹੋਰ ਟਾਈਮ ਗੱਲਬਾਤ ਦੇ ਥੱਲੇ, ਕਿਉਂਕਿ ਉਹਨਾਂ ਕੋਲ ਰੇਅਰ ਅਰਥ ਮੈਟੀਰੀਅਲ ਨੇ, ਉਹਨਾਂ ਦੇ ਜਿਹੜੇ ਪ੍ਰੋਡਿਊਸ ਵੀ ਨੇ ਜਾਂ ਜਿਸ ਲੈਵਲ ਦੀ ਜਦੋਂ ਤੱਕ ਅਮਰੀਕਾ 'ਚ ਆਪਣੀ ਮੈਨੂਫੈਕਚਰਿੰਗ ਸ਼ੁਰੂ ਹੁੰਦੀ ਹੈ ਜਾਂ ਦੂਸਰੀਆਂ ਚੀਜ਼ਾਂ, ਸਾਰੀ ਇਹਨਾਂ ਦੀ ਜਿਹੜੀ ਕੰਜ਼ਿਊਮਰ ਮਾਰਕੀਟ ਹੈ, ਮਿਡਲ ਕਲਾਸ, ਲੋਅਰ ਮਿਡਲ ਕਲਾਸ, ਓਵਰਆਲ ਉਹ ਚੀਨ ਦੇ ਉੱਤੇ ਡਿਪੈਂਡੈਂਟ ਹੈ। ਸੋ ਇਸ ਸਾਰੇ ਦੇ ਚਲਦਿਆਂ ਜਿਹੜਾ ਅਸਲੀ ਚੈਲੰਜ ਅਮਰੀਕਾ ਵੀ ਮਹਿਸੂਸ ਕਰਦਾ ਹੈ ਕਿ ਹੋ ਸਕਦਾ ਹੈ ਜਾਂ ਜਿਹੜਾ ਚਾਈਨਾ ਦੇ ਜਿਹੜਾ ਉਹ ਪਲਾਨ ਦਾ ਹਿੱਸਾ ਹੈ ਜਿਹਦੇ ਥੱਲੇ ਉਹਨਾਂ ਨੇ ਹਿਊਮਨ ਏਸ਼ੀਅਨ ਡਿਵੈਲਪਮੈਂਟ ਬੈਂਕ, ਦੂਸਰੇ ਪੈਰਲਲ ਕਰੰਸੀ ਫਲੋਟ ਕਰਨ ਦੀ ਲਾਈਨ ਜਿਹੜੀ ਹੈ, ਜਦੋਂ ਕਿ ਡਾਲਰ ਨੂੰ ਚੈਲੰਜ ਆਏਗਾ, ਜਿਹੜੀ ਇਕਨੋਮਿਕਲ ਸੁਪੀਰੀਅਰਟੀ ਹੈ ਅਮਰੀਕਾ ਦੀ, ਉਸ ਨੂੰ ਮਿਲੀਟੈਰਲੀ ਤਾਂ ਚਾਈਨਾ ਨੇ ਆਪਣਾ ਸ਼ੋਕੇਸ ਕੀਤਾ। ਜਿਹੜੀ ਪੈਰੇਡ ਸੀ ਉਹ ਸ਼ੋ ਆਫ ਸਟਰੈਂਥ ਹੀ ਸੀ ਕਿ ਵੀ ਮਿਲੀਟੈਰਲੀ ਵੀ ਸਾਡੀਆਂ ਮਿਸਲ ਜਿਹੜੀਆਂ ਨੇ ਉਹ ਅਮਰੀਕਾ ਦਾ ਹਰ ਸ਼ਹਿਰ ਉਹਦੀ ਜ਼ਦ ਚਾਹੁੰਦਾ ਹੈ, ਬੈਲਿਸਟਿਕ ਵੀ, ਸੁਪਰਸੋਨਿਕ ਵੀ। ਫਿਰ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਉਹਨਾਂ ਨੇ ਕਿਵੇਂ ਆਪਣੇ ਰੋਬੋਟ ਸੋਲਜਰਸ ਔਰ ਦੂਸਰੇ ਦੇ ਲਈ ਡਿਵੈਲਪ ਕੀਤਾ, ਉਹ ਸਾਰਾ ਪਾਰਟ ਆਪਣੀ ਥਾਂ। ਲੇਕਿਨ ਇਹਦੇ ਬਾਵਜੂਦ ਕਿ 130 ਮੁਲਕ ਜਿਹੜੇ ਨੇ ਉਹ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਹਿੱਸਾ ਬਣ ਚੁੱਕੇ ਨੇ, ਲੇਕਿਨ ਅਜੇ ਵੀ ਜਿਹੜੀ ਸਭ ਤੋਂ ਵੱਡੀ ਮਾਰਕੀਟ ਤਾਂ
ਕੰਜ਼ੰਪਸ਼ਨ ਦੀ ਅਮਰੀਕਾ ਵੀ ਹੈ, ਅਮਰੀਕਾ ਹੀ ਹੈ, ਔਰ ਅਮਰੀਕਾ ਤੋਂ ਬਿਨਾ ਚੀਨ ਦਾ ਵੀ। ਔਰ ਇੱਕ ਸਾਡੇ ਵੀਰ ਨੇ ਇਸ ਦਾ ਐਨਾਲਿਸਿਸ ਵੀ ਥਰੋ ਕੀਤਾ ਕਿ ਵੀ ਜੇ ਜਿਹੜਾ ਰਿਲੇਟਿਵ ਕੰਪੀਟੀਟਿਵ ਐਡਵਾਂਟੇਜਸ ਚਾਈਨਾ ਵਰਸਸ ਰਸ਼ੀਆ ਦੀਆਂ ਕੀ ਨੇ, ਕਿ ਚਾਈਨਾ ਸਟਰੋਂਗ ਇਨ ਟੈਕਨੋਲੋਜੀ ਐਂਡ ਇੰਜੀਨੀਅਰਿੰਗ but comparatively weaker in social sciences. Despite their tech edge, they trail the US by roughly 5 years in artificial intelligence. ਕਿ ਕਹਿਣ ਨੂੰ ਬੇਸ਼ੱਕ ਅਜੇ ਅਮਰੀਕਾ ਨੇ ਆਪਣੇ ਸਾਰੇ ਕਾਰਡ ਨਹੀਂ ਦਿਖਾਏ ਹੋਏ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ, ਲੇਕਿਨ ਅਮਰੀਕਾ ਉਸ ਤੋਂ 5 ਸਾਲ ਅੱਗੇ ਹੈ ਈਵਨ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਮਾਮਲੇ 'ਚ। ਫਿਰ ਰਸ਼ੀਆ ਨਾਲ ਕੰਪੈਰੀਜ਼ਨ ਹੈ ਕਿ ਰਸ਼ੀਆ ਵੀਕ ਇਨ ਟੈਕਨੋਲੋਜੀ but highly skilled in social sciences, particularly in areas like psychology, propaganda, and influence operations. In this field, they often match or even surpass US capabilities. ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੋਲਡ ਵਾਰ ਦੇ ਪੀਰੀਅਡ 'ਚ ਵੀ ਰਸ਼ੀਆ ਨੇ ਪ੍ਰੋਪੇਗੈਂਡਾ ਕਿਸ ਲੈਵਲ ਤੇ ਰੱਖਿਆ, ਸਾਈਕੋਲੋਜੀਕਲ ਵਾਰਫੇਅਰ ਕਿਵੇਂ ਸੀ, ਔਰ ਉਹ ਕਿਵੇਂ ਕਿਸੇ ਵੀ ਆਪਰੇਸ਼ਨ ਨੂੰ ਪ੍ਰਭਾਵਿਤ ਕਰਦੇ ਨੇ, ਇਸ ਦੇ ਉੱਤੇ ਜਿਹੜੀ ਹੈ ਉਹ ਜ਼ਾਹਰ ਹੈ। ਸੋ ਇਹੀ ਕਾਰਨ ਹੈ ਕਿ ਭਾਰਤ ਜਿਹੜਾ ਹੈ ਇਹਨਾਂ ਦੇ ਵਿੱਚ ਬੇਸ਼ੱਕ ਹਥਿਆਰ ਰੂਸ ਤੋਂ ਲੈਂਦਾ ਹੈ, ਜਾਂ ਹੁਣ ਚੀਨ ਦੇ ਜਿਹੜਾ ਹੈ ਉਹ ਉਹਦੀ ਸਬਆਰਡੀਨੇਸ਼ਨ ਵੀ ਕਬੂਲ ਵੀ ਸਕਦਾ ਹੈ, ਨਹੀਂ ਵੀ ਕਬੂਲ ਸਕਦਾ। ਇਹੀ ਕਾਰਨ ਹੈ ਕਿ ਜਿਹੜਾ ਕਮਰਸ ਸੈਕਟਰੀ ਨੇ ਅਮਰੀਕਾ ਦੇ ਮਿਸਟਰ ਹਾਵਰਡ ਲੁਟਨਿਕ, ਉਹਨਾਂ ਨੇ ਬਲੂਮਬਰਗ ਨੂੰ ਇੰਟਰਵਿਊ ਦਿੱਤਾ ਹੈ। ਉਹਦੇ 'ਚ ਉਹਨਾਂ ਨੇ ਕਿਹਾ ਇਨ ਏ ਮੰਥ ਔਰ 2 ਇੰਡੀਆ ਵਿਲ ਕਮ ਟੂ ਦਾ ਨੈਗੋਸ਼ੀਏਸ਼ਨ ਟੇਬਲ। ਮਹੀਨੇ 2 ਮਹੀਨੇ 'ਚ ਇਹਨਾਂ ਨੇ ਆਉਣਾ ਹੀ ਹੈ ਨੈਗੋਸ਼ੀਏਸ਼ਨ ਟੇਬਲ ਤੇ। ਦੇ ਵਿਲ ਸੇ ਦੇ ਆਰ ਸੌਰੀ ਐਂਡ ਦੇ ਵਿਲ ਟਰਾਈ ਟੂ ਮੇਕ ਏ ਡੀਲ ਵਿਦ ਡੋਨਲਡ ਟਰੰਪ। ਸੌਰੀ ਕਹਿ ਕੇ ਬਹਿਣਗੇ ਤੇ ਡੀਲ ਬਣਾਉਣਗੇ। ਤੇ ਮੈਂ ਜਦੋਂ ਮਿਸਟਰ ਹਾਵਰਡ ਲਿਟਨਿਕ ਦਾ ਇਹ ਕਮੈਂਟ ਦੇਖ ਰਿਹਾ ਸੀ ਤਾਂ ਮੈਨੂੰ ਖਿਆਲ ਆਇਆ, ਮੈਂ ਕਿਹਾ ਵੀ 19th ਸੈਂਚੁਰੀ ਦੇ ਵਿੱਚ ਇੱਕ ਬ੍ਰਿਟਿਸ਼ ਗੋਰੇ ਨੇ ਜਦੋਂ ਉਹਨੂੰ ਪੁੱਛਿਆ ਗਿਆ, ਉਹ ਬੜਾ ਉੱਥੋਂ ਦੀਆਂ ਲੈਂਗੁਏਜਿਸ ਤੋਂ ਵਾਕਫ ਸੀ, ਧਰਮਾਂ ਦਾ ਬੜਾ ਸਕਾਲਰਲੀ ਬੰਦਾ ਸੀ, ਕਿ ਇਹ ਜਿਹੜੀ ਇੱਥੇ ਆਈਡੀਓਲੋਜੀ ਹੈ ਬ੍ਰਾਹਮਣਵਾਦ ਦੀ, ਜਿਹਨੂੰ ਬ੍ਰਾਹਮਣ ਲੀਡ ਕਰਦਾ, ਔਰ ਜ਼ਾਹਰ ਹੈ ਬ੍ਰਾਹਮਣ ਦੇ ਕੋਲ ਹੀ ਐਜੂਕੇਸ਼ਨ ਸੀ, ਐਲੀਟ ਵੀ ਉਹੀ ਸੀ। ਜਿਹੜੇ ਬ੍ਰਿਟਿਸ਼ ਨੇ ਕਾਲਜ ਖੋਲ੍ਹੇ ਕੈਲਕਟਾ ਦੇ ਵਿੱਚ ਜਾਂ ਮੈਡਰਾਸ ਦੇ ਵਿੱਚ ਜਾਂ ਦੂਜੇ 'ਚ, ਉਹਨਾਂ ਦੇ ਵਿੱਚ ਵੀ ਜ਼ਿਆਦਾ ਉਹੀ ਪੜ੍ਹਨ ਵਾਲੇ, ਔਰ ਉਹੀ ਅੱਗੋਂ ਉਹਨਾਂ ਨੂੰ ਪੈਟਰਨਾਈਜ਼ ਵੀ ਕੀਤਾ ਕਿ ਵੀ ਇਹਨਾਂ ਦਾ ਕਰੈਕਟਰ ਬਿਆਨ ਕਰ। ਤੇ ਉਹਨੇ ਕਿਹਾ ਸੀ ਕਿ ਈਦਰ ਐਟ ਯੋਰ ਥਰੋਟ ਔਰ ਐਟ ਯੋਰ ਫੀਟ, ਵੀ ਜਾਂ ਤਾਂ ਤੁਹਾਡੀ ਧੌਣ ਨੂੰ ਪੈਣਗੇ ਜਾਂ ਤੁਹਾਡੇ ਪੈਰੀਂ ਪੈਣਗੇ। ਹੁਣ ਇੱਕ ਸਟੇਜ ਸੀ ਵੀ ਇੰਡੀਆ ਨੂੰ ਇਹ ਲੱਗਣ ਲੱਗ ਗਿਆ ਸੀ ਵੀ ਅਸੀਂ ਇਨਡਿਸਪੈਂਸੇਬਲ ਹੈ, ਕਿ ਸਾਡੇ ਬਿਨਾਂ ਅਮਰੀਕਾ ਦਾ ਗੁਜ਼ਾਰਾ ਨਹੀਂ। ਇਸ ਕਰਕੇ ਬਣਿਆ ਆਪਣੀਆਂ ਟਰਮਸ ਦੇ ਉੱਤੇ ਆਪਣੀ ਨਿਊਟਰੈਲਿਟੀ ਵੀ ਸ਼ੋਅ ਕਰਨਾ ਚਾਹੁੰਦੇ ਸੀ। ਇਹ ਵੀ ਟਰਮ ਯੂਜ਼ ਸਟ੍ਰੈਟੇਜਿਕ ਸੋਵਰਨਿਟੀ, ਉਹ ਜਿਵੇਂ ਉਹਨਾਂ ਦਾ ਪ੍ਰਵੀਨ ਸਾਹਨੀ ਕਹਿੰਦਾ ਕੋਈ ਸਟ੍ਰੈਟੇਜਿਕ ਸੋਵਰਨਿਟੀ ਸੁਪਰ ਪਾਵਰਸ ਕੋਲ ਹੁੰਦੀ ਹੈ, ਬਿਗਰ ਪਾਵਰਸ। ਉਹਨੇ ਕਿਹਾ ਉਹ 2 ਹੀ ਨੇ, 3 ਨੇ, ਅਮਰੀਕਾ, ਰੂਸ, ਚੀਨ। ਉਹ ਸਟ੍ਰੈਟੇਜਿਕ ਸੋਵਰਨਿਟੀ ਦੀ ਗੱਲ, ਤੁਸੀਂ ਕਿਹੜੀ ਸਟ੍ਰੈਟੇਜਿਕ ਸੋਵਰਨਿਟੀ ਦੀ ਗੱਲ ਕਰਦੇ ਹੋ? ਪਰ ਇਹਨਾਂ ਨੇ ਅੱਖਾਂ ਵੀ ਦਿਖਾਣੀਆਂ, ਔਰ ਫਿਰ ਜਿਹੜੀ ਚਲਾਕੀ ਯੂਕਰੇਨ ਵਾਰ ਦੇ ਹਵਾਲੇ ਨਾਲ, ਜਿਹੜਾ ਅਸੀਂ ਕਈ ਵਾਰ ਰਿਪੀਟ ਕੀਤਾ ਕਿ ਭਾਈ ਕਿਵੇਂ ਇਹਨਾਂ ਨੇ ਜਿਹੜਾ ਕਿੱਥੇ 1% ਕਰੂਡ ਆਇਲ ਰਸ਼ੀਆ ਤੋਂ ਲੈਂਦੇ ਸੀ, ਕਿੱਥੇ 42% ਲੈਣ ਲੱਗ ਗਏ। ਉਹਨਾਂ ਦੀ ਰਿਲਾਇੰਸ ਔਰ ਨਿਰਾਲਾ ਜਿਹੜੇ ਉਹਨਾਂ ਦੇ ਵੱਡੇ ਪੂੰਜੀਪਤੀ, ਉਹਨਾਂ ਨੂੰ ਕਿਵੇਂ $16 ਬਿਲੀਅਨ ਇਹ ਫਿਗਰ ਅਮਰੀਕਾ ਨੇ ਦਿੱਤੀ ਹੈ, ਇਸ ਦੇ ਥੱਲੇ ਉਹਨਾਂ ਨੂੰ ਮਫਾਦ ਪਹੁੰਚਾਇਆ। ਔਰ ਹੁਣ ਜਦੋਂ ਔਰ ਬਿਲਕੁਲ ਐਸ ਜੈ ਸ਼ੰਕਰ ਜਿਹੜੀਆਂ ਪ੍ਰੈਸ ਕਾਨਫਰੰਸਿਸ ਯੂਰਪ 'ਚ ਕਰਦਾ ਸੀ, ਦੂਸਰਿਆਂ 'ਚ ਕਰਦਾ ਸੀ, ਉਹ ਇਵੇਂ ਬਿਹੇਵ ਕਰਦਾ ਸੀ ਜਿਵੇਂ ਇੰਡੀਆ ਆਲਰੇਡੀ ਸੁਪਰ ਪਾਵਰ ਬਣ ਗਿਆ। ਔਰ ਇਹ ਇੱਕ ਜਿੱਥੇ ਇਹਨਾਂ ਦਾ ਟ੍ਰੇਟ ਈਦਰ ਐਟ ਯੂਰ ਥਰੋਟ ਔਰ ਐਟ ਯੂਰ ਫੀਟ ਹੈ। ਇੱਕ ਗੱਲ ਦਾ ਧਿਆਨ ਰਹੇ ਕਿ ਝੂਠ ਦਾ ਇਹ ਠੀਕ ਹੈ ਕਿ ਝੂਠ ਤੁਸੀਂ ਜਿੰਨਾ ਵੱਡਾ ਬੋਲੋ ਵਿਕਦਾ ਵੀ ਹੈ। ਮੈਜੋਰਿਟੀ ਆਫ ਦਾ ਟਾਈਮ ਪ੍ਰੋਪੇਗੈਂਡਾ ਝੂਠ ਤੇ ਹੀ ਮਬਨੀ ਹੁੰਦਾ ਮੋਸਟ ਆਫ ਦਾ ਟਾਈਮ, ਉਹ ਚੱਲਦਾ ਵੀ ਹੈ। ਪਰ ਇਹਦਾ ਇੱਕ ਫਲਿੱਪ ਸਾਈਡ ਇਹ ਹੈ ਕਿ ਜਿਹੜਾ ਬੰਦਾ ਝੂਠ ਬੋਲ ਰਿਹਾ ਹੁੰਦਾ ਹੈ, ਰਿਪੀਟਡਲੀ ਝੂਠ ਬੋਲਦਾ ਹੈ, ਫਿਰ ਕਿਤੇ ਨਾ ਕਿਤੇ ਉਹ ਉਸ ਝੂਠ ਤੇ ਖੁਦ ਵੀ ਯਕੀਨ ਕਰਨ ਲੱਗ ਜਾਂਦਾ। ਸੋ ਜਿਵੇਂ ਇਹਨਾਂ ਨੇ ਆਪਣੇ ਆਪ ਨੂੰ ਵਿਸ਼ਵ ਗੁਰੂ, ਮਦਰ ਆਫ ਆਲ ਡੈਮੋਕ੍ਰੇਸੀਜ਼, ਅਸੀਂ ਹਰ ਚੀਜ਼ ਦੀ ਕਾਢ ਕੱਢੀ, ਸਾਡਾ ਹਨੂਮਾਨ ਵੀ ਸਪੇਸ 'ਚ ਜਾਣ ਵਾਲਾ ਪਹਿਲਾ ਬੰਦਾ ਸੀ, ਗਮਲਿਆਂ 'ਚ ਵੀ ਅਸੀਂ ਨਿਆਣੇ ਉਗਾਤੇ ਸੀ, ਇਸ ਲਈ ਇਹ ਟੈਸਟ ਟਿਊਬ ਬੇਬੀਜ਼ ਵਾਲਾ ਕੋਈ ਕਾਨਸੈਪਟ ਨਹੀਂ ਹੈ। ਮਹਾਭਾਰਤ ਦੀਆਂ ਜਿਹੜੀਆਂ ਅਗਨੀਬਾਣ ਸੀ ਸਾਡੇ, ਉਹ ਨਿਊਕਲੀਅਰ ਹੀ ਸੀ। ਹਵਾਈ ਟੈਕਨੋਲੋਜੀ ਇਹ ਕੋਈ ਰਾਈਟ ਬ੍ਰਦਰਸ ਨੇ, ਨਾਰਥ ਕੈਰੋਲਾਈਨਾ ਵਾਲਿਆਂ ਨੇ ਥੋੜ੍ਹੀ ਕੱਢੇ ਜਹਾਜ਼,
ਉਹ ਤਾਂ ਸਾਡਾ ਪੁਸ਼ਪਕ ਜਹਾਜ਼ ਜਿਹਦੇ 'ਚ ਰਾਮਚੰਦਰ ਜੀ ਉੱਥੋਂ ਲੰਕਾ ਤੋਂ ਅਯੁੱਧਿਆ ਆਏ ਸੀ। ਇਹ ਸਾਰੀਆਂ ਸਾਡੀਆਂ ਕਾਢਾਂ ਨੇ ਜਿਹੜੀਆਂ, ਔਰ ਉਹ ਯਕੀਨ, ਔਰ ਉਹਨਾਂ ਦੇ ਸਾਇੰਟਿਸਟ, ਉਹਨਾਂ ਦੇ ਜਿਹੜੇ ਐਕਸਪਰਟ ਨੇ, ਉਹਨਾਂ ਦੀਆਂ ਕਾਨਫਰੰਸਿਸ ਜਾ ਕੇ ਜਦੋਂ ਤੁਸੀਂ ਉਹਨਾਂ ਨੂੰ ਇਹ ਬਿਲੀਵ ਕਰ ਰਹੇ ਹੋ, ਸੋ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਸੀ ਕਿ ਵੀ ਵਾਕਿਆ ਹੀ ਮੋਦੀ ਜੀ ਇੱਕ ਹੁਣ ਵਿਸ਼ਵ ਗੁਰੂ ਨੇ, ਭਾਰਤ ਵਿਸ਼ਵ ਗੁਰੂ ਹੈ। ਔਰ ਮੋਦੀ ਜੀ ਦੀ ਗੱਲ ਜਿਹੜੀ ਹੈ ਉਹ ਮੋਦੀ ਜੀ ਯੂਕਰੇਨ ਵਾਰ ਵੀ ਰੁਕਵਾ ਸਕਦੇ ਨੇ, ਉਹ ਗਾਜ਼ਾ ਵਾਰ ਵੀ ਰੁਕਵਾ ਸਕਦੇ ਨੇ। ਉਹ ਦੂਸਰਾ ਵਿਆਹ ਹੁਣ ਵੀ ਝੂਠ ਬੋਲਿਆ ਕਿ ਵੀ 1 ਘੰਟਾ ਪੁਤਿਨ ਦੇ ਨਾਲ ਹੋ ਕੇ ਮੋਦੀ ਜੀ ਨੇ ਪੁਤਿਨ ਜੀ ਨੂੰ, ਅੱਜ ਉਹਨਾਂ ਦੇ ਪੁਤਿਨ ਨੇ ਆਪਣੀ ਪ੍ਰੈਸ ਕਾਨਫਰੰਸ ਉਹਨੂੰ ਪੁੱਛਿਆ ਕਿ ਵੀ ਤੁਸੀਂ ਜਿਹੜਾ ਆਪਣੀ ਲਿਮੋ ਦੇ ਵਿੱਚ ਮੋਦੀ ਦੇ ਨਾਲ ਕੀਤਾ, ਕਹਿੰਦਾ ਵੀ ਟੁੱਟੀ ਫੁੱਟੀ ਅੰਗਰੇਜ਼ੀ ਉਹਨੂੰ ਆਉਂਦੀ ਆ, ਉਹਨੇ ਕਿ ਮੈਨੂੰ ਆਉਂਦੀ ਆ, ਅਸੀਂ ਬਸ ਹਾਲ ਚਾਲ ਪੁੱਛ ਕੇ ਬੈਠ ਗਏ, ਹੋਰ ਕੋਈ ਇੰਟਰਪ੍ਰੇਟਰ ਤਾਂ ਹੈ ਨਹੀਂ ਸੀ। ਹੁਣ ਇਹ ਤਾਂ ਹੈ ਨਹੀਂ ਕਿ ਮੋਦੀ ਰਸ਼ੀਅਨ ਬੋਲੇਗਾ ਤੇ ਪੁਤਿਨ ਜਿਹੜਾ ਉਹ ਹਿੰਦੀ ਬੋਲੇਗਾ। ਸੋ ਮਤਲਬ ਇਹ ਹੈ, ਪਰ ਤੁਸੀਂ ਉਹਨਾਂ ਦੇ ਜਿਹਨੂੰ ਚਾਟੂਕਾਰ ਕਹਿੰਦੇ ਨੇ, ਜਾਂ ਗੋਦੀ ਮੀਡੀਆ ਜਾਂ ਦਰਬਾਰੀ ਮੀਡੀਆ, ਉਹਨਾਂ ਨੇ ਉਹ ਜਿਹੜੀ ਇੱਕ ਫੋਟੋ ਸੀ ਉਸ ਲਿਮੋ ਦੇ ਵਿੱਚ ਪੁਤਿਨ ਦੇ ਨਾਲ ਬੈਠੇ ਮੋਦੀ ਦੀ, ਉਹਨੂੰ ਐਸਾ ਪ੍ਰਚਾਰਿਆ ਕਿ ਉਸ 1 ਘੰਟੇ 'ਚ ਪਤਾ ਨਹੀਂ ਮੋਦੀ ਤੇ ਪੁਤਿਨ, ਉਹਨੇ ਕਿਹਾ ਨਾ ਉਹਨੂੰ ਰਸ਼ੀਅਨ ਆਇਆ ਨਾ ਉਹਨੂੰ ਅੰਗਰੇਜ਼ੀ ਆਇਆ, ਟੁੱਟੀ ਫੁੱਟੀ। ਔਰ ਹਮੇਸ਼ਾ ਤੁਸੀਂ ਪੁਤਿਨ ਦੇਖੋਗੇ ਰਸ਼ੀਅਨ ਦੇ ਵਿੱਚ ਹੀ ਬੋਲਦੇ, ਤੇ ਮੋਦੀ ਦਾ ਤਾਂ ਪਤਾ ਹੀ ਹੈ ਕਿ ਵਿਚਾਰਾ ਇਹਦਾ ਤਾਂ ਕੰਮ ਸਰਿਆ ਹੀ ਹੋਇਆ ਹੈ। ਤਾਂ ਈਵਨ ਜਿਹੜੀ ਹਿੰਦੀ 'ਚ ਵੀ ਬੋਲਦਾ ਉਹ ਵੀ ਟੈਲੀਪ੍ਰੋਂਪਟਰ, ਔਰ ਉਹ ਇੱਕ ਵਾਰੀ ਰੁਕ ਗਿਆ ਤੇ ਉਹ ਨਾਲ ਹੀ ਮੋਦੀ ਜੀ ਸੁਣ ਹੋ ਗਏ ਵੀ ਕੀ ਕਰ ਰਹੇ। ਹੁਣ ਜਿਹੜਾ ਸਭ ਤੋਂ ਵੱਡਾ ਚੈਲੰਜ, ਜਿਵੇਂ ਮੈਂ ਕਿਹਾ ਵੀ ਇਹ ਜਿਹੜੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ, ਇਹ ਤਾਂ ਇੱਕ ਆਪਟਿਕਸ ਫੋਟੋ ਸ਼ੂਟਿੰਗ ਸੀ। ਹੁਣ ਅਸਲੀ ਟੈਸਟ ਜਿਹੜਾ ਹੈ, ਜਿਸ ਦਾ ਅਮਰੀਕਾ ਨੇ ਆਲਰੇਡੀ, ਟਰੰਪ ਨੇ ਵਾਰਨ ਕੀਤਾ ਹੈ ਕਿ ਵੀ ਅਸੀਂ ਸਭ ਤੇ 200% ਟੈਰਿਫ ਲਾਵਾਂਗੇ, ਜਿਹੜੇ ਬ੍ਰਿਕਸ ਦਾ ਹਿੱਸਾ ਬਣਨਗੇ, ਅਮਰੀਕਨ ਕਰੰਸੀ ਨੂੰ ਚੈਲੰਜ ਕਰਨਗੇ, ਸਾਡੀ ਡੋਮੀਨੈਂਸ ਨੂੰ ਚੈਲੰਜ ਕਰਨਗੇ। ਔਰ ਆਲਰੇਡੀ ਹੁਣ ਜਦੋਂ ਹੁੰਦਾ ਇਹ ਹੈ ਕਿ ਵੀ ਜਿਵੇਂ ਅਕਸਰ ਇਹ ਕਹਾਣੀ ਸੁਣਾਈ ਜਾਂਦੀ ਹੈ ਕਿ ਵੀ ਕਾਰ ਜਾ ਰਹੀ ਹੈ, ਇੱਕ ਸਿਆ ਜਿਹੜਾ ਹੈ ਖਰਗੋਸ਼, ਉਹ ਸੜਕ ਦੇ ਵਿੱਚੋਂ ਦੀ ਦੌੜ ਕੇ ਦੂਜੇ ਪਾਸੇ ਜਾਂਦਾ ਹੈ, ਫਿਰ 4 ਕਦਮ ਅੱਗੇ ਜਾ ਕੇ ਇੱਧਰ ਫਿਰ ਉਹ ਦੂਜੇ ਸੜਕ ਦੇ ਉਸ ਪਾਸੇ ਤੋਂ ਪਹਿਲੇ ਪਾਸੇ ਫਿਰ ਉਹਦੇ ਥੱਲੇ ਆ ਜਾਂਦਾ। ਤੇ ਉਹ ਜਿਹੜਾ ਡਰਾਈਵਰ ਦੇ ਨਾਲ ਬੈਠਾ ਮੁੱਖ ਬੰਦਾ, ਉਹਨਾਂ ਨੂੰ ਪੁੱਛਦਾ ਵੀ ਇਹ ਕੀ ਹੋਇਆ, ਉਹ ਕਹਿੰਦੇ ਜੀ ਨਹੀਂ, ਇਹਦੀ ਨਜ਼ਰ ਕਮਜ਼ੋਰ ਸੀ, ਇਹਨੂੰ ਨਜ਼ਰ ਨਹੀਂ ਆਇਆ, ਇਹ ਬੌਂਦਲ ਗਿਆ। ਕਹਿੰਦਾ ਵੀ ਨਾ ਨਜ਼ਰ ਕਮਜ਼ੋਰ ਸੀ, ਨਾ ਉਹਦਾ ਦੂਜਾ ਸੀ, ਇਹਨੂੰ ਪਤਾ ਹੀ ਨਹੀਂ ਲੱਗਾ ਇਹਨੇ ਕੀ ਕਰਨਾ। ਸੋ ਹੁੰਦਾ ਇਹੀ ਹੈ, ਜਿਹੜੀ ਹੜਬੜਾਹਟ ਦੇ ਵਿੱਚ ਜਾਂ ਜਿਨ੍ਹਾਂ ਨੇ ਆਪਣੇ ਆਪ ਨੂੰ ਇੰਨਾ ਸੁਪਰ ਮੰਨਿਆ ਹੋਇਆ ਸੀ, ਉਹਨਾਂ ਨੂੰ ਜਦੋਂ ਐਨ ਧਰਤੀ ਦੇ ਵਿੱਚ ਜਿਹੜਾ ਉਹ ਲਿਟਾ ਕੇ ਉਸ ਦਾ ਜਿਹੜਾ ਉਹ ਚੰਗਾ ਜਿਹੜਾ ਉਸ ਨੂੰ ਛੰਡਿਆ, ਤੇ ਉਹਨਾਂ ਨੂੰ ਪਤਾ ਨਹੀਂ ਲੱਗਾ। ਹੁਣ ਅੱਜ ਹੀ ਨਾਲ ਦੀ ਇਹ ਖਬਰ ਹੈ ਵੀ ਜੈ ਸ਼ੰਕਰ ਟੂ ਜੁਆਇਨ ਬ੍ਰਾਜ਼ੀਲ ਲੈਡ ਬ੍ਰਿਕਸ ਵਰਚੁਅਲ ਸਮਿਟ ਔਨ ਟਰੰਪ ਟੈਰਿਫ। ਹੁਣ ਜਿਹੜਾ ਬ੍ਰਾਜ਼ੀਲ ਦਾ ਹੈ ਮਿਸਟਰ ਲੂਲਾ, ਬ੍ਰਾਜ਼ੀਲ ਪ੍ਰੈਜ਼ੀਡੈਂਟ ਲੂਲਾ, ਉਹ ਜਿਹੜੇ ਨੇ ਇੱਕ ਵਰਚੁਅਲ ਜਿਹੜੀ ਹੈ SCO ਨੂੰ, ਔਰ ਜਿਹੜੀ ਇਹ ਟਰੰਪ ਟੈਰਿਫ ਹੈ ਉਸ ਨੂੰ ਲੈ ਕੇ ਉਹ ਕਾਨਫਰੰਸ ਵਰਚੁਅਲ ਕਰ ਰਹੇ ਨੇ। ਔਰ ਇੰਡੀਅਨ ਫੋਰਨ ਮਿਨਿਸਟਰੀ ਨੇ ਅੱਜ ਅਨਾਊਂਸ ਕੀਤਾ ਕਿ ਜੈ ਸ਼ੰਕਰ ਜਿਹੜਾ ਹੈ ਉਹ 7 ਸਤੰਬਰ ਨੂੰ ਜਿਹੜਾ ਮੰਡੇ ਹੈ, ਉਹ ਜਿਹੜੀ ਇਹਨਾਂ ਦੀ ਬ੍ਰਾਜ਼ੀਲ ਵੱਲੋਂ ਲੂਲਾ ਡੀ ਸਿਲਵਾ ਉਹਦਾ ਪੂਰਾ ਨਾਂ ਹੈ, ਕਿ ਜਿਹਦੇ 'ਚ ਉਹਨਾਂ ਨੇ ਵਰਚੁਅਲ ਕਾਨਫਰੰਸ ਕਰਨੀ ਹੈ ਕਿ ਟਰੰਪ ਦੀ ਟੈਰਿਫ ਦੇ ਉੱਤੇ। ਔਰ ਜੈ ਸ਼ੰਕਰ ਨੇ ਐਲਾਨ ਕੀਤਾ ਕਿ ਵੀ ਉਹ ਇਹਦੇ 'ਚ ਪਾਰਟਿਸਿਪੇਟ ਕਰੇਗਾ। ਔਰ ਇਹਨਾਂ ਦੀ ਆਪਣਾ ਹੀ ਮੀਡੀਆ ਇਹ ਕਹਿੰਦਾ ਕਿ ਵੀ ਇਹ 11 ਮੈਂਬਰ ਨੇ ਬ੍ਰਿਕਸ ਗਰੁੱਪਿੰਗ ਦੇ, ਐਮਰਜਿੰਗ ਇਕੋਨਮੀਜ਼ ਦੇ, ਔਰ ਉਹਦੇ 'ਚ ਹੋਰ ਕਿੰਨੇ ਆਣਗੇ ਕਿੰਨੇ ਨਹੀਂ ਆਣਗੇ ਪਤਾ ਨਹੀਂ, ਲੇਕਿਨ ਸਰਟਨਲੀ ਪੁਤਿਨ ਹੋਏਗਾ। ਇੰਡੀਆ ਨੇ ਆਪਣੀ ਪ੍ਰੈਜ਼ੈਂਸ ਜਿਹੜੀ ਹੈ ਉਹ ਕਨਫਰਮ ਕਰ ਦਿੱਤੀ ਹੈ। ਔਰ ਇਸ ਸਾਰੇ ਦੇ ਚਲਦਿਆਂ, ਕਿਉਂਕਿ ਇੰਡੀਆ ਨੇ ਨੈਕਸਟ ਜਿਹੜੀ ਚੇਅਰ ਹੈ ਨੈਕਸਟ ਈਅਰ ਦੀ ਬ੍ਰਿਕਸ ਦੀ ਚੇਅਰਮੈਨੀ, ਉਹ ਇੰਡੀਆ ਦੇ ਕੋਲ ਹੈ, ਉਹ ਬ੍ਰਿਕਸ ਗਰੁੱਪਿੰਗ ਦਾ ਚੇਅਰ ਹੈ। ਔਰ ਇਹ ਸਾਰੇ ਦੇ ਵਿੱਚ ਜਿਹੜੇ ਮੁਲਕ ਨੇ ਉਹਨਾਂ ਦੇ ਵਿੱਚ ਜ਼ਾਹਰ ਹੈ ਜਿਹੜੇ ਫਾਊਂਡਰ ਨੇ ਉਹ ਤਾਂ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ ਨੇ। ਪਰ ਹੁਣ ਇਹਦੇ 'ਚ ਬ੍ਰਿਕਸ ਦੇ ਵਿੱਚ ਨਵੇਂ ਮੁਲਕ ਵੀ ਜਿਹੜੇ ਮੈਂਬਰ ਸ਼ਾਮਲ ਹੋਏ ਨੇ, ਉਹਨਾਂ ਦੇ ਵਿੱਚ ਇਜਿਪਟ, ਇਥੋਪੀਆ, ਇੰਡੋਨੇਸ਼ੀਆ, ਈਰਾਨ, ਸਾਊਦੀ ਅਰੇਬੀਆ ਤੇ ਯੂਨਾਈਟਿਡ ਅਰਬ ਐਮੀਰੇਟਸ ਨੇ। ਹੁਣ ਇਹ ਜਦੋਂ ਖਬਰ, ਕਿਉਂਕਿ ਅੱਜ ਦੀ ਖਬਰ ਹੈ, ਮੰਡੇ ਹੋਣੀ ਹੈ,
ਇਸ ਦੇ ਉੱਤੇ ਟਰੰਪ ਕੀ ਰਿਐਕਟ ਕਰਨਗੇ ਇਹ ਸਾਰੇ ਦਾ ਵੀ ਸਾਹਮਣੇ ਆ ਜਾਏਗਾ। ਔਰ ਜਿਵੇਂ ਮੈਂ ਆਲਰੇਡੀ ਪਿਛਲੇ ਸੈਗਮੈਂਟ 'ਚ ਵੀ ਮੈਂਸ਼ਨ ਕੀਤਾ ਕਿ ਅਮਰੀਕਾ ਦੇ ਜਿਹੜੇ ਕਾਮਰਸ ਸੈਕਟਰੀ ਨੇ ਹਾਵਰਡ ਲਟਨਿਕ, ਉਹਨਾਂ ਨੇ ਤਾਂ ਭਾਰਤ ਬਾਰੇ ਕਿਹਾ ਵੀ ਇਹ 1-2 ਮਹੀਨਿਆਂ ਦੇ ਵਿੱਚ ਇਹ ਆ ਕੇ ਟੇਬਲ ਤੇ ਸੌਰੀ ਕਰਕੇ ਬਹਿਣਗੇ, ਮਾਫੀ ਮੰਗਣਗੇ। ਔਰ ਇੱਕ ਜਿਹੜਾ ਐਨਾਲਿਸਿਸ SCO ਸਮਿਟ ਨੇ ਕਿਵੇਂ ਗਲੋਬਲ ਆਰਡਰ ਨੂੰ ਕੀ ਪ੍ਰਭਾਵਿਤ ਕੀਤਾ ਇਸ ਦੇ ਉੱਤੇ ਜਿਹੜਾ ਸੀ ਕਿ ਵੀ ਇਸ ਤੋਂ ਪਹਿਲਾਂ SCO ਤੋਂ ਪਹਿਲਾਂ ਯੂਰਪੀਅਨ ਲੀਡਰਸ ਟਰੰਪ ਨੂੰ ਮਿਲੇ ਤੇ ਯੂਰਪੀਅਨ ਯੂਨੀਅਨ ਨੇ ਤਾਂ ਉਹ ਸਮਝੌਤਾ ਵੀ, ਟ੍ਰੇਡ ਡੀਲ ਵੀ ਹੋ ਗਈ ਔਰ ਅਮਰੀਕਾ ਦੇ ਅੱਗੇ ਨਤਮਸਤਕ ਵੀ ਹੋ ਗਏ। ਔਰ ਹੁਣ ਜਿਹੜਾ ਚਾਈਨਾ ਨੇ ਆਪਣੀ ਸਟਰੈਂਥ ਸ਼ੋਅ ਕੀਤੀ SCO ਸਮਿਟ ਦੇ ਉੱਤੇ, ਔਰ ਜਿਹੜੀ ਡੈਕਲੇਰੇਸ਼ਨ ਸ਼ੀ ਜਿਨਪਿੰਗ ਨੇ ਕੀਤੀ ਕਿ ਅਸੀਂ ਨਿਊ ਗਲੋਬਲ ਸਿਕਿਉਰਿਟੀ ਐਂਡ ਇਕਨੋਮਿਕ ਆਰਡਰ ਇਹ ਬਣਾਉਣ ਜਾ ਰਹੇ। ਹੁਣ ਜਿਹੜਾ ਟਰੰਪ ਨੇ ਜ਼ਾਹਰ ਹਿੱਟ ਬੈਕ ਕੀਤਾ, ਉਹਨਾਂ ਨੇ ਇਹਨੂੰ ਐਂਟੀ US ਪਲਾਟ ਕਿਹਾ। ਹੁਣ ਇਹਦਾ ਜਿਹੜਾ ਐਨਾਲਿਸਿਸ ਹੈ ਇੰਡੀਪੈਂਡੈਂਟ ਜਿਹੜੇ ਲੋਕ ਦੇਖਦੇ ਨੇ ਉਹਨਾਂ ਵੱਲੋਂ ਇਹ ਹੈ ਕਿ ਇਹ ਜਿਹੜੀ ਹੈ ਕੋਲੀਸ਼ਨ ਹੈ ਇੱਕ ਫੈਂਟੈਸੀ ਹੈ, ਇਹ ਕੋਈ ਐਡਹੀਰਿੰਗ ਗਰੁੱਪ ਨਹੀਂ ਹੈ ਜਿਹਨੇ ਹੈਂਗ ਟੂਗੈਦਰ ਕਰਨਾ ਹੈ, ਜਿਹੜਾ ਜਿਹਦੇ ਥੱਲੇ SCO ਦਾ ਗਰੁੱਪ ਜਿਹੜਾ ਬ੍ਰਿਕਸ ਮੋਰ ਜਿਹੜਾ ਉਹ ਇੱਕ ਦੂਸਰੇ ਦੇ ਨਾਲ ਐਡਹੀਅਰ ਕਰ ਸਕਦੇ ਨੇ, ਇਕਨੋਮਿਕਲ ਪਾਰਟ ਹੈ। ਇਸ ਲਈ ਇਹਨੂੰ ਤਾਂ ਜਿਹੜਾ ਅਮਰੀਕਾ ਨੇ ਐਜ਼ ਏ ਸ਼ੋਕੇਸ ਹੀ ਲਿਆ ਕਿ SCO ਇੱਕ ਸ਼ੋਕੇਸ ਆਫ ਅਸਲੀ ਚੈਲੰਜ ਬ੍ਰਿਕਸ ਤੋਂ ਹੈ। ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਜੇ ਤੁਸੀਂ ਇਕਨੋਮਿਕ ਟਰੈਪ ਦੀ ਗੱਲ ਕਰੋ ਤੇ ਦੁਨੀਆ ਦੀ ਕੁੱਲ ਇਕਨੋਮੀ ਦਾ 25% ਇਕੱਲਾ ਅਮਰੀਕਾ ਜਿਹੜਾ ਹੈ ਉਹ ਹੋਲਡ ਕਰਦਾ ਹੈ। ਇਸੇ ਤਰ੍ਹਾਂ ਇੰਡੀਆ ਔਰ ਚਾਈਨਾ ਜਿਹੜੇ ਨੇ ਉਹ ਦੋਨੋਂ ਹੀ ਡਿਪੈਂਡ ਕਰਦੇ ਨੇ ਅਮਰੀਕਾ ਦੇ ਵਿੱਚ ਇਨਵੈਸਟਮੈਂਟ ਵੀ ਤੇ ਟ੍ਰੇਡ ਵੀ। ਜੇ ਅਮਰੀਕਾ ਤੋਂ ਦੋਨਾਂ ਤੋਂ ਹੱਥ ਖਿੱਚ ਲੈਂਦਾ ਹੈ ਤੇ ਦੋਨਾਂ ਦੀਆਂ ਇਕਨੋਮੀਜ਼ ਜਿਹੜੀਆਂ ਨੇ ਉਹ ਕੋਲੈਪਸ ਹੋਣ ਤੇ ਜਾਣਗੀਆਂ। ਚੀਨ ਦੀ ਵੀਕਨੈਸ ਇਹ ਹੈ ਕਿ ਉਹਨਾਂ ਦੀ ਗਰੋਥ ਆਲਰੇਡੀ -4% ਹੈ, ਉਹਨਾਂ ਦੀ ਰੀਅਲ ਏਸਟੇਟ ਕੋਲੈਪਸ ਹੋ ਰਹੀ ਹੈ, ਉਹਨਾਂ ਦੀਆਂ ਐਕਸਪੋਰਟਸ ਜਿਹੜੀਆਂ ਨੇ ਉਹ ਸ਼ਰਿੰਕ ਕਰ ਰਹੀਆਂ ਨੇ। ਔਰ ਇੰਡੀਆ ਦਾ ਹਾਲ ਇਹ ਹੈ ਕਿ ਵੀ ਜਿਹੜਾ ਚੀਨ ਦਾ 10 ਸਾਲ ਪਹਿਲਾਂ ਸੀ ਉਹ ਅੱਜ ਇੰਡੀਆ ਦਾ ਹਾਲ ਹੈ। ਪਰ ਅਮਰੀਕਾ ਦੀ ਮਾਰਕੀਟ ਤੋਂ ਬਿਨਾਂ ਇੰਡੀਆ ਦਾ ਟ੍ਰੇਡ ਸਰਵਾਈਵ ਨਹੀਂ ਕਰੇਗਾ। ਰਸ਼ੀਆ ਦੀਆਂ ਲਿਮਿਟਸ ਇਹ ਨੇ ਵੀ ਆਲਰੇਡੀ ਰਸ਼ੀਆ ਨੂੰ ਯੂਕਰੇਨ ਦੇ ਵਿੱਚ ਰਸ਼ੀਆ ਫਸਿਆ ਹੋਇਆ ਹੈ, ਇਕਨੋਮੀ ਉਹਦੀ ਵੀਕ ਹੈ, ਉਹਦੀਆਂ ਜਿੰਨੀ ਕਿ ਇਕਨੋਮੀ ਆ ਉਹਦੇ ਨਾਲ ਉਹ ਪਾਈਪਲਾਈਨਸ ਜਿਹੜੀਆਂ ਨੇ ਨਵੀਆਂ ਉਹਨਾਂ ਨੂੰ ਰੋਲ ਨਹੀਂ ਕਰ ਸਕਦਾ, ਨਾ ਹੀ ਮੇਜਰ ਪ੍ਰੋਟੈਕਟਸ ਵੱਲ ਜਾ ਸਕਦਾ। ਜਿਮ ਕੌਂਗ ਹੁਣ ਇਹਨੂੰ ਵੀ ਬੜੀ ਪ੍ਰਾਪਤੀ ਦੱਸਿਆ ਜਾ ਰਿਹਾ ਹੈ ਕਿ ਜੀ ਪੁਤਿਨ ਔਰ ਜਿਮ ਕੌਂਗ ਮਿਲੇ ਔਰ ਉਹਨਾਂ ਦੇ ਆਪਣੇ ਪੱਲੇ ਕੁਝ ਵੀ ਨਹੀਂ ਹੈ। ਉਹ ਜਿਹੜਾ ਰਸ਼ੀਆ ਨੂੰ ਆਪਣੇ ਬੰਦੇ ਮਰਨ ਲਈ ਭੇਜਦਾ ਹੈ ਤੇ ਉਹਦੇ ਇਵਜ਼ ਦੇ ਵਿੱਚ ਉਹਨੂੰ ਤੇਲ ਤੂਲ ਰਸ਼ੀਆ ਦੇ ਦਿੰਦਾ ਹੈ। ਇਸ ਤੋਂ ਇਲਾਵਾ ਨਾਰਥ ਕੋਰੀਆ ਦਾ ਕੋਈ ਦੁਨੀਆ ਦੀ ਇਕਨੋਮੀ ਦੇ ਵਿੱਚ ਕੋਈ ਬਹੁਤਾ ਥਾਂ ਨਹੀਂ ਹੈ। ਔਰ ਫਿਰ ਇਹ ਜਿਹੜਾ ਨਵਾਂ ਆਰਡਰ ਚੀਨ ਦੇ ਥੱਲੇ ਹੋਣ ਦਾ ਇਹ ਵੀ ਜਿਹੜਾ ਉਹਨਾਂ ਨੇ ਕਿਹਾ ਵੀ ਮੋਰ ਔਰ ਲੈਸ ਇਹ ਥੀਏਟਰੀਕਲ ਗੱਲ ਹੈ, ਇਸ ਦਾ ਕੋਈ ਆਧਾਰ ਨਹੀਂ ਹੈ। ਹੁਣ ਜਿਹੜੀ ਇਸ ਸਾਰੇ 'ਚ ਬਿਗ ਗੈਸ ਪਾਈਪਲਾਈਨ ਬਣਾਉਣ ਦੀ ਗੱਲ ਹੋਈ ਜਿਹਦੇ 'ਚ ਮੰਗੋਲੀਆ ਨੂੰ ਵੀ ਇਨਵੋਲਵ ਕੀਤਾ, ਕਜ਼ਾਕਿਸਤਾਨ ਨੂੰ ਵੀ ਕੀਤਾ, ਰਸ਼ੀਆ ਨੂੰ ਵੀ ਕੀਤਾ। ਇਸ ਕਿਸਮ ਦੇ ਪ੍ਰੋਜੈਕਟ ਦੇ ਉੱਤੇ ਵੀ 6-7 ਸਾਲ ਲੱਗ ਜਾਂਦੇ ਨੇ ਔਰ ਇਹਦਾ ਇਮੀਡੀਏਟ ਬੈਨੀਫਿਟ ਕਿਸੇ ਨੂੰ ਵੀ ਨਹੀਂ ਹੋਣ ਜਾ ਰਿਹਾ। ਔਰ ਜਿਵੇਂ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਨੇ ਮੈਗਾ ਮਾਰਕੀਟ ਦੀ ਗੱਲ ਕੀਤੀ, ਇਹ ਐਨਾਲਿਸਿਸ ਦਾ ਕਹਿਣਾ ਹੈ ਕਿ ਵੀ ਇਹ ਮੋਰ ਗੌਸਿਪ ਹੈ ਕਿਉਂਕਿ ਚੀਨ ਔਰ ਇੰਡੀਆ ਦੀਆਂ ਆਪਣੀਆਂ ਰਾਈਵਲਰੀਜ਼ ਵੀ ਨੇ, ਬਾਰਡਰ ਇਸ਼ੂ ਵੀ ਹੈ ਔਰ ਅਦਰਵਾਈਜ਼ ਵੀ ਹੈ। ਇਸ ਲਈ ਇਹ ਕੋਈ ਮੈਗਾ ਮਾਰਕੀਟ ਭਾਰਤ ਦਾ ਸਟੱਫ ਚੀਨ ਨੇ ਕੀ ਲੈਣਾ ਹੈ, ਐਸਾ ਕੀ ਹੈ ਜਿਹੜਾ ਚੀਨ ਨਹੀਂ ਬਣਾਉਂਦਾ। ਵੀ ਅਮਰੀਕਾ ਦੀ ਮਾਰਕੀਟ ਗਈ ਤਾਂ ਭਾਰਤ ਰੂਸ ਤੇ ਚੀਨ ਦੀ ਮਾਰਕੀਟ ਨੂੰ ਤਾਂ ਕੀ ਉੱਥੇ ਕਿਹੜੇ ਕਸਟਮਰ ਇਹਨਾਂ ਦੇ ਬੈਠੇ ਨੇ ਪੈਸੇ ਖਰਚ ਕਰਨ ਵਾਲੇ। ਫਿਰ ਉਹਨਾਂ ਨੇ ਕਿਹਾ ਵੀ ਕਾਮਨ ਇੰਟਰਸਟ ਇਧਰ ਨੈਟੋ ਦਾ ਸੀ ਜਿਹਨੇ ਯੂਰਪ ਨੂੰ ਟੂਗੈਦਰ ਕੀਤਾ ਸੀ USSR ਦੇ, ਪਰ ਇੱਥੇ ਕਿਹਦੇ ਖਿਲਾਫ ਹੈ, ਇਹ ਜਸਟ ਫੋਟੋ ਓਪਰਚੁਨਿਟੀ ਹੈ। ਔਰ ਮੋਦੀ ਤੇ ਇੰਡੀਆ ਬਾਰੇ ਉਹਨਾਂ ਨੇ ਕਿਹਾ ਕਿ ਮੋਦੀ ਦਾ ਜਿਹੜਾ ਚਾਈਨਾ ਰਸ਼ੀਆ ਨਾਲ ਕੋਜ਼ੀ ਅਪ ਹੋਣਾ ਇਹ ਜ਼ਿਆਦਾ ਪੋਸਚਰਿੰਗ ਹੈ US ਟੈਰਿਫ ਦੇ ਚੈਲੰਜ ਦੇ ਸਾਹਮਣੇ। ਔਰ ਵਾਸ਼ਿੰਗਟਨ ਨੂੰ ਇਹ ਦੱਸਣਾ ਕਿ ਵੀ ਦੇਖ ਮੈਂ ਹੁਣ ਇੱਥੇ ਬੈਠਾ, ਉਹਨੂੰ ਵਾਸ਼ਿੰਗਟਨ ਨੂੰ ਜੈਲਸ ਕਰਨਾ। ਔਰ ਇੰਡੀਆ ਦਾ ਜਿਹੜਾ ਰੀਅਲ ਇੰਡੀਆ ਲੁੱਕ ਕਰਦਾ ਵੀ US ਕੈਪੀਟਲ ਜਿਹੜੀਆਂ ਕੰਪਨੀਜ਼ ਚਾਈਨਾ ਤੋਂ ਨਿਕਲਣ ਉਹ ਭਾਰਤ 'ਚ ਇਨਵੈਸਟ ਕਰਨ, ਪਹਿਲਾਂ ਤਾਂ ਇਹੀ ਕਲੇਮ ਕਰ ਰਹੇ ਸੀ,
ਪਰ ਉਹ ਕਹਿੰਦਾ ਵੀ ਇਹ ਤਾਂ ਟਰੰਪ ਦਾ ਤਾਂ ਡ੍ਰੀਮ ਹੀ ਨਹੀਂ ਹੈ ਕਿ ਵੀ ਉਹਨਾਂ ਨੇ ਚੀਨ ਤੋਂ ਕੱਢ ਕੇ ਭਾਰਤ ਭੇਜਣਾ ਉਹ ਤਾਂ ਮੇਕ ਅਮਰੀਕਾ ਗ੍ਰੇਟ ਅਗੇਨ ਜਾਂ ਹਾਈ ਟੈਕਸ ਦੀ ਇਹ ਸਾਰਿਆਂ ਨੂੰ ਉੱਥੇ ਸੱਦਿਆ ਵਿੱਚ ਹੀ ਫੇਸਬੁੱਕ ਵਾਲਾ ਵੀ ਐਪਲ ਵਾਲਾ ਵੀ ਮਾਈਕਰੋਸਾਫਟ ਵੀ ਪਿਚੂਰੀ ਵੀ ਔਰ ਉਹਨਾਂ ਨੂੰ ਕਿਹਾ ਦੱਸੋ ਅਮਰੀਕਾ 'ਚ ਤੁਸੀਂ ਕੀ ਇਨਵੈਸਟ ਕਰ ਰਹੇ ਹੋ 600 ਬਿਲੀਅਨ ਡਾਲਰ ਦੀਆਂ ਕਮਿਟਮੈਂਟਸ ਲਈਆਂ ਸੋ ਉਹ ਹੋਣ ਵਾਲਾ ਹੀ ਨਹੀਂ ਹੈ ਵੀ ਚੀਨ ਤੋਂ ਜਿਹੜੀ ਕੋਈ ਕੰਪਨੀ ਚੁੱਕੀ ਜਾਏਗੀ ਉਹ ਅਮਰੀਕਾ 'ਚ ਇਨਵੈਸਟ ਕਰੇਗੀ ਅਦਰਵਾਈਜ਼ ਟੈਰਿਫ ਦਾ ਡੰਡਾ ਸਿਰ ਦੇ ਉੱਤੇ ਲਟਕਾਇਆ ਹੋਇਆ ਔਰ ਉਹਨਾਂ ਨੇ ਕਿਹਾ ਵੀ ਜੈਸਚਰ ਤੇ ਰਿਐਲਿਟੀ 'ਚ ਫਰਕ ਹੁੰਦਾ ਹੈ ਇਹ ਜਿਹੜੀਆਂ ਪੈਰੇਡਸ ਹੈਂਡਸ਼ੇਕ ਗਰੁੱਪ ਫੋਟੋਜ਼ ਹੁੰਦੀਆਂ ਨੇ ਇਹਦੇ ਲਈ ਟਰਮ ਯੂਜ਼ ਕੀਤੀ ਹੈ ਪੋਕਰ ਬਲਫਸ ਨਾਟ ਬਾਈਂਡਿੰਗ ਡੀਲਸ ਜੀ ਪੋਕਰ ਦੇ ਵਿੱਚ ਹੁਣ ਪੋਕਰ ਫੇਸਡ ਹੁੰਦੇ ਨੇ ਜਿਹੜਾ ਹੈ ਉਹ ਖੇਡ ਰਹੇ ਨੇ ਔਰ ਉਸ ਦਾ ਤੁਸੀਂ ਆਪਣਾ ਫਾਲਸ ਜੈਸਚਰ ਦੇ ਰਹੇ ਹੁੰਦੇ ਹੋ ਪਰ ਉਹਦੇ 'ਚ ਪਤਾ ਨਹੀਂ ਹੁੰਦਾ ਵੀ ਤੁਸੀਂ ਹੋਲਡ ਕੀ ਕਰ ਰਹੇ ਹੋ ਔਰ ਜਿਹੜਾ ਟਰੂ ਟੈਸਟ ਹੈ ਅਲਟੀਮੇਟਲੀ ਮਨੀ ਮਾਰਕੀਟਸ ਐਂਡ ਟਰੂਪਸ ਇਹ ਹੁੰਦਾ ਹੈ ਔਰ ਇਹਦੇ ਥੱਲੇ ਕੋਈ SCO ਦਾ ਸ਼ੰਘਾਈ ਕੋਆਪਰੇਸ਼ਨ ਦਾ ਕੋਈ ਫੌਜੀ ਪੂਲ ਨਹੀਂ ਹੈ ਕੋਈ ਮਨੀ ਪੂਲ ਕੋਈ ਮਾਰਕੀਟ ਪੂਲ ਨਹੀਂ ਹੈ ਔਰ ਇਸ ਸਾਰੇ ਦੇ ਚਲਦਿਆਂ ਜਿਹੜਾ ਇਹ 'ਚ ਕੁਛ ਨਿਕਲਣ ਵਾਲਾ ਨਹੀਂ ਹੈ ਰਿਐਲਿਟੀ ਇਹ ਹੀ ਹੈ ਕਿ ਵੀ ਚੀਨ ਦੀ ਆਪਣੀ ਵੀ ਪਰ ਕੈਪੀਟਲ ਇਨਕਮ ਕੋ ਬਹੁਤ ਜ਼ਿਆਦਾ ਨਹੀਂ ਹੈ ਉਹਨਾਂ ਦੀ ਪ੍ਰਾਪਰਟੀ ਮਾਰਕੀਟ ਵੀ ਕਲੈਪਸ ਕਰ ਰਹੀ ਹੈ ਐਕਸਪੋਰਟ ਡਿਪੈਂਡੈਂਸ ਹੈ ਜਿਹੜੀ US ਦੇ ਨਾਲ 700-800 ਬਿਲੀਅਨ ਡਾਲਰ ਦੀ ਟ੍ਰੇਡ ਡੈਫਿਸਿਟ ਹੈ ਉਹਦੀ ਮਾਰਕੀਟ ਜੇ ਜਾਂਦੀ ਹੈ ਤਾਂ US ਤੋਂ ਇਲਾਵਾ ਕਿੱਥੇ ਜਾ ਕੇ ਚਾਈਨਾ ਆਪਣਾ ਸੌਦਾ ਵੇਚੇਗਾ ਔਰ ਇਸ ਸਾਰੇ ਦੇ ਚਲਦਿਆਂ ਜਿਹੜੀ ਹੈ SCO ਇੱਕ ਸਿੰਬੋਲਿਜ਼ਮ ਹੈ ਕੋਈ ਰੀਅਲ ਡੈਂਟ ਪਾਉਣ ਵਾਲੀ ਘਟਨਾ ਨਹੀਂ ਹੈ ਲੇਕਿਨ ਭਾਰਤ ਇਸ ਨੂੰ ਅਮਰੀਕਾ ਨੂੰ ਦਿਖਾਉਣ ਦੇ ਲਈ ਕਿ ਜੀ ਮੈਂ ਚੱਲਿਆ ਮਾਇਕੇ ਚਲੀ ਜਾਊਂਗੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇੱਥੇ ਲੈਣ ਬ੍ਰੇਕ ਵਿਊਅਰਸ ਤੁਸੀਂ ਸਾਡੇ ਇਸ ਤਰ੍ਹਾਂ ਬੜੇ ਰਹਿਣਾ ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ